ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਦਾ ਨਹੀਂ ਪੈਂਦਾ ਜਿਹੜੇ ਸਾਰਿਆਂ ਨੇ ਪੈਂਦੇ ਨੇ, ਨੀ ਮੈਂ ਉਹਨਾਂ। ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ ਕਿਹਾ?
ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿਸ ਨੇ ਕਿ ਸਿੱਧੂ ਮੂਸੇਵਾਲੇ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਗੋਂ ਪਹਿਲਾਂ ਵੀ ਸਿੱਧੂ ਤੇ ਆਪਣੇ ਗਾਏ ਗੀਤਾਂ ਕਰਕੇ ਕਈ ਮਾਮਲੇ ਦਰਜ ਨੇ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਤੇ ਪਹਿਲਾਂ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਕਾਰਵਾਈ ਹੋਈ ਹੈ, ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਅਜਿਹਾ ਗੀਤਕਾਰ ਹੈ ਜਿਸ ਤੋਂ ਕਿ ਸਿੱਧੂ ਮੂਸੇਵਾਲੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਸਿੱਧੂ ਮੂਸੇਵਾਲਾ ਅੱਜ ਦੀ ਨੌਜਵਾਨ ਪੀੜ੍ਹੀ ਅੰਦਰ ਹਥਿਆਰਾਂ ਨੂੰ ਲੈ ਕੇ ਬੜਾਵਾ ਦੇ ਰਿਹਾ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਬੁਰਾ ਅੰਜਾਮ ਵੇਖਣ ਨੂੰ ਮਿਲ ਸਕਦਾ ਹੈ। ਜੇਕਰ ਅਜਿਹੇ ਹੀ ਗੀਤ ਆਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਦੇ ਹੱਥ 'ਚ ਹਥਿਆਰ ਵੇਖਣ ਨੂੰ ਮਿਲ ਸਕਦੇ ਨੇ। ਬਿਊਰੋ ਰਿਪੋਰਟ, ਇੰਡੋਸ ਟੀਵੀ, ਆਸਟ੍ਰੇਲੀਆ। ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਨਾਲ ਨਹੀਂ ਪੈਂਦਾ ਜਿਹੜੇ ਸਾਰਿਆਂ ਨਾਲ ਪੈਂਦੇ ਨੇ, ਨੀ ਮੈਂ ਉਹਨਾਂ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ ਕਿਹਾ ਹੈ, ਇਹ ਤੁਸੀਂ ਖੁਦ ਹੀ ਸੁਣ ਲਵੋ। ਟੱਲੇ ਲੈਂਡ ਬੜੇ, ਟੱਲੇ ਲੈਂਡ ਬੜੇ, ਤਾਨੂੰ ਯਾਰ ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿਸ ਨੇ ਕਿ ਸਿੱਧੂ ਮੂਸੇਵਾਲੇ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਗੋਂ ਪਹਿਲਾਂ ਵੀ ਸਿੱਧੂ ਤੇ ਆਪਣੇ ਗਾਏ ਗੀਤਾਂ ਕਰਕੇ ਕਈ ਮਾਮਲੇ ਦਰਜ ਨੇ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਤੇ ਪਹਿਲਾਂ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਕਾਰਵਾਈ ਹੋਈ ਹੈ, ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਅਜਿਹਾ ਗੀਤਕਾਰ ਹੈ ਜਿਸ ਤੋਂ ਕਿ ਸਿੱਧੂ ਮੂਸੇਵਾਲੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਸਿੱਧੂ ਮੂਸੇਵਾਲਾ ਅੱਜ ਦੀ ਨੌਜਵਾਨ ਪੀੜ੍ਹੀ ਅੰਦਰ ਹਥਿਆਰਾਂ ਨੂੰ ਲੈ ਕੇ ਬੜਾਵਾ ਦੇ ਰਿਹਾ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਬੁਰਾ ਅੰਜਾਮ ਵੇਖਣ ਨੂੰ ਮਿਲ ਸਕਦਾ ਹੈ। ਜੇਕਰ ਅਜਿਹੇ ਹੀ ਗੀਤ ਆਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਦੇ ਹੱਥ 'ਚ ਹਥਿਆਰ ਵੇਖਣ ਨੂੰ ਮਿਲ ਸਕਦੇ ਨੇ। ਬਿਊਰੋ ਰਿਪੋਰਟ, ਇੰਡੋਸ ਟੀਵੀ, ਆਸਟ੍ਰੇਲੀਆ। ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਨਾਲ ਨਹੀਂ ਪੈਂਦਾ ਜਿਹੜੇ ਸਾਰਿਆਂ ਨਾਲ ਪੈਂਦੇ ਨੇ, ਨੀ ਮੈਂ ਉਹਨਾਂ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ ਕਿਹਾ ਹੈ, ਇਹ ਤੁਸੀਂ ਖੁਦ ਹੀ ਸੁਣ ਲਵੋ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿਸ ਨੇ ਕਿ ਸਿੱਧੂ ਮੂਸੇਵਾਲੇ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਗੋਂ ਪਹਿਲਾਂ ਵੀ ਸਿੱਧੂ ਤੇ ਆਪਣੇ ਗਾਏ ਗੀਤਾਂ ਕਰਕੇ ਕਈ ਮਾਮਲੇ ਦਰਜ ਨੇ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਤੇ ਪਹਿਲਾਂ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਕਾਰਵਾਈ ਹੋਈ ਹੈ, ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਅਜਿਹਾ ਗੀਤਕਾਰ ਹੈ ਜਿਸ ਤੋਂ ਕਿ ਸਿੱਧੂ ਮੂਸੇਵਾਲੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਸਿੱਧੂ ਮੂਸੇਵਾਲਾ ਅੱਜ ਦੀ ਨੌਜਵਾਨ ਪੀੜ੍ਹੀ ਅੰਦਰ ਹਥਿਆਰਾਂ ਨੂੰ ਲੈ ਕੇ ਬੜਾਵਾ ਦੇ ਰਿਹਾ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਬੁਰਾ ਅੰਜਾਮ ਵੇਖਣ ਨੂੰ ਮਿਲ ਸਕਦਾ ਹੈ।
ਜੇਕਰ ਅਜਿਹੇ ਹੀ ਗੀਤ ਆਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਦੇ ਹੱਥ 'ਚ ਹਥਿਆਰ ਵੇਖਣ ਨੂੰ ਮਿਲ ਸਕਦੇ ਨੇ। ਬਿਊਰੋ ਰਿਪੋਰਟ, ਇੰਡੋਸ ਟੀਵੀ, ਆਸਟ੍ਰੇਲੀਆ। ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਨਾਲ ਨਹੀਂ ਪੈਂਦਾ ਜਿਹੜੇ ਸਾਰਿਆਂ ਨਾਲ ਪੈਂਦੇ ਨੇ, ਨੀ ਮੈਂ ਉਹਨਾਂ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ
ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿਸਨੇ ਕਿ ਸਿੱਧੂ ਮੂਸੇਵਾਲੇ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਗੋਂ ਪਹਿਲਾਂ ਵੀ ਸਿੱਧੂ ਤੇ ਆਪਣੇ ਗਾਏ ਗੀਤਾਂ ਕਰਕੇ ਕਈ ਮਾਮਲੇ ਦਰਜ ਨੇ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਤੇ ਪਹਿਲਾਂ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਕਾਰਵਾਈ ਹੋਈ ਹੈ, ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਅਜਿਹਾ ਗੀਤਕਾਰ ਹੈ ਜਿਸ ਤੋਂ ਕਿ ਸਿੱਧੂ ਮੂਸੇਵਾਲੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਸਿੱਧੂ ਮੂਸੇਵਾਲਾ ਅੱਜ ਦੀ ਨੌਜਵਾਨ ਪੀੜ੍ਹੀ ਅੰਦਰ ਹਥਿਆਰਾਂ ਨੂੰ ਲੈ ਕੇ ਬੜਾਵਾ ਦੇ ਰਿਹਾ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਬੁਰਾ ਅੰਜਾਮ ਵੇਖਣ ਨੂੰ ਮਿਲ ਸਕਦਾ ਹੈ। ਜੇਕਰ ਅਜਿਹੇ ਹੀ ਗੀਤ ਆਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਦੇ ਹੱਥ 'ਚ ਹਥਿਆਰ ਵੇਖਣ ਨੂੰ ਮਿਲ ਸਕਦੇ ਨੇ। ਬਿਊਰੋ ਰਿਪੋਰਟ, ਇੰਡੋਸ ਟੀਵੀ, ਆਸਟ੍ਰੇਲੀਆ। ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਨਾਲ ਨਹੀਂ ਪੈਂਦਾ ਜਿਹੜੇ ਸਾਰਿਆਂ ਨੇ ਪੈਂਦੇ ਨੇ, ਨੀ ਮੈਂ ਉਹਨਾਂ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ ਕਿਹਾ ਹੈ, ਇਹ ਤੁਸੀਂ ਖੁਦ ਹੀ ਸੁਣ ਲਵੋ। ਤੱਲੇ ਲੈਂਡ ਬੜੇ, ਤੱਲੇ ਲੈਂਡ ਬੜੇ, ਤੈਨੂੰ ਯਾਰ ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿਸਨੇ ਕਿ ਸਿੱਧੂ ਮੂਸੇਵਾਲੇ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਗੋਂ ਪਹਿਲਾਂ ਵੀ ਸਿੱਧੂ ਤੇ ਆਪਣੇ ਗਾਏ ਗੀਤਾਂ ਕਰਕੇ ਕਈ ਮਾਮਲੇ ਦਰਜ ਨੇ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਤੇ ਪਹਿਲਾਂ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਕਾਰਵਾਈ ਹੋਈ ਹੈ, ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਅਜਿਹਾ ਗੀਤਕਾਰ ਹੈ ਜਿਸ ਤੋਂ ਕਿ ਸਿੱਧੂ ਮੂਸੇਵਾਲੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਸਿੱਧੂ ਮੂਸੇਵਾਲਾ ਅੱਜ ਦੀ ਨੌਜਵਾਨ ਪੀੜ੍ਹੀ ਅੰਦਰ ਹਥਿਆਰਾਂ ਨੂੰ ਲੈ ਕੇ ਬੜਾਵਾ ਦੇ ਰਿਹਾ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਬੁਰਾ ਅੰਜਾਮ ਵੇਖਣ ਨੂੰ ਮਿਲ ਸਕਦਾ ਹੈ। ਜੇਕਰ ਅਜਿਹੇ ਹੀ ਗੀਤ ਆਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਦੇ ਹੱਥ 'ਚ ਹਥਿਆਰ ਵੇਖਣ ਨੂੰ ਮਿਲ ਸਕਦੇ ਨੇ। ਬਿਊਰੋ ਰਿਪੋਰਟ, ਇੰਡੋਸ ਟੀਵੀ, ਆਸਟ੍ਰੇਲੀਆ। ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਨਾਲ ਨਹੀਂ ਪੈਂਦਾ ਜਿਹੜੇ ਸਾਰਿਆਂ ਨੇ ਪੈਂਦੇ ਨੇ, ਨੀ ਮੈਂ ਉਹਨਾਂ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ ਕਿਹਾ ਹੈ, ਇਹ ਤੁਸੀਂ ਖੁਦ ਹੀ ਸੁਣ ਲਵੋ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿਸਨੇ ਕਿ ਸਿੱਧੂ ਮੂਸੇਵਾਲੇ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਗੋਂ ਪਹਿਲਾਂ ਵੀ ਸਿੱਧੂ ਤੇ ਆਪਣੇ ਗਾਏ ਗੀਤਾਂ ਕਰਕੇ ਕਈ ਮਾਮਲੇ ਦਰਜ ਨੇ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਤੇ ਪਹਿਲਾਂ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਕਾਰਵਾਈ ਹੋਈ ਹੈ, ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਅਜਿਹਾ ਗੀਤਕਾਰ ਹੈ ਜਿਸ ਤੋਂ ਕਿ ਸਿੱਧੂ ਮੂਸੇਵਾਲੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਸਿੱਧੂ ਮੂਸੇਵਾਲਾ ਅੱਜ ਦੀ ਨੌਜਵਾਨ ਪੀੜ੍ਹੀ ਅੰਦਰ ਹਥਿਆਰਾਂ ਨੂੰ ਲੈ ਕੇ ਬੜਾਵਾ ਦੇ ਰਿਹਾ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਬੁਰਾ ਅੰਜਾਮ ਵੇਖਣ ਨੂੰ ਮਿਲ ਸਕਦਾ ਹੈ।
ਜੇਕਰ ਅਜਿਹੇ ਹੀ ਗੀਤ ਆਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਦੇ ਹੱਥ 'ਚ ਹਥਿਆਰ ਵੇਖਣ ਨੂੰ ਮਿਲ ਸਕਦੇ ਨੇ। ਬਿਊਰੋ ਰਿਪੋਰਟ, ਇੰਡੋਸ ਟੀਵੀ, ਆਸਟ੍ਰੇਲੀਆ। ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਨਾਲ ਨਹੀਂ ਪੈਂਦਾ ਜਿਹੜੇ ਸਾਰਿਆਂ ਨਾਲ ਪੈਂਦੇ ਨੇ, ਨੀ ਮੈਂ ਉਹਨਾਂ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ ਕਿਹਾ ਹੈ, ਇਹ
ਅਜਿਹਾ ਮਾਮਲਾ ਨਹੀਂ ਹੈ ਜਿਸਨੇ ਕਿ ਸਿੱਧੂ ਮੂਸੇਵਾਲੇ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਗੋਂ ਪਹਿਲਾਂ ਵੀ ਸਿੱਧੂ ਤੇ ਆਪਣੇ ਗਾਏ ਗੀਤਾਂ ਕਰਕੇ ਕਈ ਮਾਮਲੇ ਦਰਜ ਨੇ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਤੇ ਪਹਿਲਾਂ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਕਾਰਵਾਈ ਹੋਈ ਹੈ, ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਅਜਿਹਾ ਗੀਤਕਾਰ ਹੈ ਜਿਸ ਤੋਂ ਕਿ ਸਿੱਧੂ ਮੂਸੇਵਾਲੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਸਿੱਧੂ ਮੂਸੇਵਾਲਾ ਅੱਜ ਦੀ ਨੌਜਵਾਨ ਪੀੜ੍ਹੀ ਅੰਦਰ ਹਥਿਆਰਾਂ ਨੂੰ ਲੈ ਕੇ ਬੜਾਵਾ ਦੇ ਰਿਹਾ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਬੁਰਾ ਅੰਜਾਮ ਵੇਖਣ ਨੂੰ ਮਿਲ ਸਕਦਾ ਹੈ। ਜੇਕਰ ਅਜਿਹੇ ਹੀ ਗੀਤ ਆਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਦੇ ਹੱਥ 'ਚ ਹਥਿਆਰ ਵੇਖਣ ਨੂੰ ਮਿਲ ਸਕਦੇ ਨੇ। ਬਿਊਰੋ ਰਿਪੋਰਟ, ਇੰਡੋਸ ਟੀਵੀ, ਆਸਟ੍ਰੇਲੀਆ। ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਨਾਲ ਨਹੀਂ ਪੈਂਦਾ ਜਿਹੜੇ ਸਾਰਿਆਂ ਨੇ ਪੈਂਦੇ ਨੇ, ਨੀ ਮੈਂ ਉਹਨਾਂ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ ਕਿਹਾ ਹੈ, ਇਹ ਤੁਸੀਂ ਖੁਦ ਹੀ ਸੁਣ ਲਵੋ। ਟੱਲੇ ਲੈਂਡ ਬੜੇ, ਟੱਲੇ ਲੈਂਡ ਬੜੇ, ਤਾਨੂੰ ਯਾਰ ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿਸਨੇ ਕਿ ਸਿੱਧੂ ਮੂਸੇਵਾਲੇ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਗੋਂ ਪਹਿਲਾਂ ਵੀ ਸਿੱਧੂ ਤੇ ਆਪਣੇ ਗਾਏ ਗੀਤਾਂ ਕਰਕੇ ਕਈ ਮਾਮਲੇ ਦਰਜ ਨੇ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਤੇ ਪਹਿਲਾਂ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਕਾਰਵਾਈ ਹੋਈ ਹੈ, ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਅਜਿਹਾ ਗੀਤਕਾਰ ਹੈ ਜਿਸ ਤੋਂ ਕਿ ਸਿੱਧੂ ਮੂਸੇਵਾਲੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਸਿੱਧੂ ਮੂਸੇਵਾਲਾ ਅੱਜ ਦੀ ਨੌਜਵਾਨ ਪੀੜ੍ਹੀ ਅੰਦਰ ਹਥਿਆਰਾਂ ਨੂੰ ਲੈ ਕੇ ਬੜਾਵਾ ਦੇ ਰਿਹਾ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਬੁਰਾ ਅੰਜਾਮ ਵੇਖਣ ਨੂੰ ਮਿਲ ਸਕਦਾ ਹੈ। ਜੇਕਰ ਅਜਿਹੇ ਹੀ ਗੀਤ ਆਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਦੇ ਹੱਥ 'ਚ ਹਥਿਆਰ ਵੇਖਣ ਨੂੰ ਮਿਲ ਸਕਦੇ ਨੇ। ਬਿਊਰੋ ਰਿਪੋਰਟ, ਇੰਡੋਸ ਟੀਵੀ, ਆਸਟ੍ਰੇਲੀਆ। ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਨਾਲ ਨਹੀਂ ਪੈਂਦਾ ਜਿਹੜੇ ਸਾਰਿਆਂ ਨੇ ਪੈਂਦੇ ਨੇ, ਨੀ ਮੈਂ ਉਹਨਾਂ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ ਕਿਹਾ ਹੈ, ਇਹ ਤੁਸੀਂ ਖੁਦ ਹੀ ਸੁਣ ਲਵੋ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿਸਨੇ ਕਿ ਸਿੱਧੂ ਮੂਸੇਵਾਲੇ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਗੋਂ ਪਹਿਲਾਂ ਵੀ ਸਿੱਧੂ ਤੇ ਆਪਣੇ ਗਾਏ ਗੀਤਾਂ ਕਰਕੇ ਕਈ ਮਾਮਲੇ ਦਰਜ ਨੇ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਤੇ ਪਹਿਲਾਂ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਕਾਰਵਾਈ ਹੋਈ ਹੈ, ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਅਜਿਹਾ ਗੀਤਕਾਰ ਹੈ ਜਿਸ ਤੋਂ ਕਿ ਸਿੱਧੂ ਮੂਸੇਵਾਲੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਸਿੱਧੂ ਮੂਸੇਵਾਲਾ ਅੱਜ ਦੀ ਨੌਜਵਾਨ ਪੀੜ੍ਹੀ ਅੰਦਰ ਹਥਿਆਰਾਂ ਨੂੰ ਲੈ ਕੇ ਬੜਾਵਾ ਦੇ ਰਿਹਾ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਬੁਰਾ ਅੰਜਾਮ ਵੇਖਣ ਨੂੰ ਮਿਲ ਸਕਦਾ ਹੈ।
ਜੇਕਰ ਅਜਿਹੇ ਹੀ ਗੀਤ ਆਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਦੇ ਹੱਥ 'ਚ ਹਥਿਆਰ ਵੇਖਣ ਨੂੰ ਮਿਲ ਸਕਦੇ ਨੇ। ਬਿਊਰੋ ਰਿਪੋਰਟ ਇੰਡੋਸ ਟੀਵੀ ਆਸਟ੍ਰੇਲੀਆ। ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਨਾਲ ਨਹੀਂ ਪੈਂਦਾ ਜਿਹੜੇ ਸਾਰਿਆਂ ਨੇ ਪੈਂਦੇ ਨੇ ਨੀ ਮੈਂ ਉਹਨਾਂ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ ਕਿਹਾ?
ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿਸਨੇ ਕਿ ਸਿੱਧੂ ਮੂਸੇਵਾਲੇ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਗੋਂ ਪਹਿਲਾਂ ਵੀ ਸਿੱਧੂ ਤੇ ਆਪਣੇ ਗਾਏ ਗੀਤਾਂ ਕਰਕੇ ਕਈ ਮਾਮਲੇ ਦਰਜ ਨੇ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਤੇ ਪਹਿਲਾਂ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਕਾਰਵਾਈ ਹੋਈ ਹੈ, ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਅਜਿਹਾ ਗੀਤਕਾਰ ਹੈ ਜਿਸ ਤੋਂ ਕਿ ਸਿੱਧੂ ਮੂਸੇਵਾਲੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਸਿੱਧੂ ਮੂਸੇਵਾਲਾ ਅੱਜ ਦੀ ਨੌਜਵਾਨ ਪੀੜ੍ਹੀ ਅੰਦਰ ਹਥਿਆਰਾਂ ਨੂੰ ਲੈ ਕੇ ਬੜਾਵਾ ਦੇ ਰਿਹਾ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਬੁਰਾ ਅੰਜਾਮ ਵੇਖਣ ਨੂੰ ਮਿਲ ਸਕਦਾ ਹੈ। ਜੇਕਰ ਅਜਿਹੇ ਹੀ ਗੀਤ ਆਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਦੇ ਹੱਥ 'ਚ ਹਥਿਆਰ ਵੇਖਣ ਨੂੰ ਮਿਲ ਸਕਦੇ ਨੇ। ਬਿਊਰੋ ਰਿਪੋਰਟ, ਇੰਡੋਸ ਟੀਵੀ, ਆਸਟ੍ਰੇਲੀਆ। ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਨਾਲ ਨਹੀਂ ਪੈਂਦਾ ਜਿਹੜੇ ਸਾਰਿਆਂ ਨੇ ਪੈਂਦੇ ਨੇ, ਨੀ ਮੈਂ ਉਹਨਾਂ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ ਕਿਹਾ ਇਹ ਤੁਸੀਂ ਖੁਦ ਹੀ ਸੁਣ ਲਵੋ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿਸਨੇ ਕਿ ਸਿੱਧੂ ਮੂਸੇਵਾਲੇ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਗੋਂ ਪਹਿਲਾਂ ਵੀ ਸਿੱਧੂ ਤੇ ਆਪਣੇ ਗਾਏ ਗੀਤਾਂ ਕਰਕੇ ਕਈ ਮਾਮਲੇ ਦਰਜ ਨੇ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਤੇ ਪਹਿਲਾਂ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਕਾਰਵਾਈ ਹੋਈ ਹੈ, ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਅਜਿਹਾ ਗੀਤਕਾਰ ਹੈ ਜਿਸ ਤੋਂ ਕਿ ਸਿੱਧੂ ਮੂਸੇਵਾਲੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਸਿੱਧੂ ਮੂਸੇਵਾਲਾ ਅੱਜ ਦੀ ਨੌਜਵਾਨ ਪੀੜ੍ਹੀ ਅੰਦਰ ਹਥਿਆਰਾਂ ਨੂੰ ਲੈ ਕੇ ਬੜਾਵਾ ਦੇ ਰਿਹਾ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਬੁਰਾ ਅੰਜਾਮ ਵੇਖਣ ਨੂੰ ਮਿਲ ਸਕਦਾ ਹੈ। ਜੇਕਰ ਅਜਿਹੇ ਹੀ ਗੀਤ ਆਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਦੇ ਹੱਥ 'ਚ ਹਥਿਆਰ ਵੇਖਣ ਨੂੰ ਮਿਲ ਸਕਦੇ ਨੇ। ਬਿਊਰੋ ਰਿਪੋਰਟ, ਇੰਡੋਸ ਟੀਵੀ, ਆਸਟ੍ਰੇਲੀਆ। ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਨਾਲ ਨਹੀਂ ਪੈਂਦਾ ਜਿਹੜੇ ਸਾਰਿਆਂ ਨੇ ਪੈਂਦੇ ਨੇ, ਨੀ ਮੈਂ ਉਹਨਾਂ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ ਕਿਹਾ ਇਹ ਤੁਸੀਂ ਖੁਦ ਹੀ ਸੁਣ ਲਵੋ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿਸਨੇ ਕਿ ਸਿੱਧੂ ਮੂਸੇਵਾਲੇ ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਸਗੋਂ ਪਹਿਲਾਂ ਵੀ ਸਿੱਧੂ ਤੇ ਆਪਣੇ ਗਾਏ ਗੀਤਾਂ ਕਰਕੇ ਕਈ ਮਾਮਲੇ ਦਰਜ ਨੇ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਤੇ ਪਹਿਲਾਂ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਕਾਰਵਾਈ ਹੋਈ ਹੈ, ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਇੱਕ ਤੋਂ ਬਾਅਦ ਇੱਕ ਅਜਿਹਾ ਗੀਤਕਾਰ ਹੈ ਜਿਸ ਤੋਂ ਕਿ ਸਿੱਧੂ ਮੂਸੇਵਾਲੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਸਿੱਧੂ ਮੂਸੇਵਾਲਾ ਅੱਜ ਦੀ ਨੌਜਵਾਨ ਪੀੜ੍ਹੀ ਅੰਦਰ ਹਥਿਆਰਾਂ ਨੂੰ ਲੈ ਕੇ ਬੜਾਵਾ ਦੇ ਰਿਹਾ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਬੁਰਾ ਅੰਜਾਮ ਵੇਖਣ ਨੂੰ ਮਿਲ ਸਕਦਾ ਹੈ।
ਜੇਕਰ ਅਜਿਹੇ ਹੀ ਗੀਤ ਆਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਦੇ ਹੱਥ 'ਚ ਹਥਿਆਰ ਵੇਖਣ ਨੂੰ ਮਿਲ ਸਕਦੇ ਨੇ। ਬਿਊਰੋ ਰਿਪੋਰਟ ਇੰਡੋਸ ਟੀਵੀ ਆਸਟ੍ਰੇਲੀਆ। ਆਪਣੇ ਵੱਲੋਂ ਗਾਏ ਗੀਤਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ 'ਚ ਆ ਗਿਆ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਉਸਦੇ ਹੀ ਨਵੇਂ ਗੀਤ ਬਿਲਟ ਡਿਫਰੈਂਟ ਨੇ ਉਸ ਨੂੰ ਵਿਵਾਦਾਂ 'ਚ ਘੇਰ ਦਿੱਤਾ ਹੈ। ਸਿੱਧੂ ਮੂਸੇਵਾਲੇ ਦੀ ਆਈ ਨਵੀਂ ਟੇਪ ਮੂਸਾ ਟੇਪ ਵਿੱਚ ਸਿੱਧੂ ਨੇ ਕਈ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਵਿੱਚੋਂ ਹੀ ਇੱਕ ਹੈ ਬਿਲਟ ਡਿਫਰੈਂਟ, ਜਿਸ ਨੇ ਕਿ ਸਿੱਧੂ ਖਿਲਾਫ ਕਈਆਂ ਨੂੰ ਖੜਾ ਕਰ ਦਿੱਤਾ ਹੈ। ਨੀ ਮੈਂ ਉਹਨਾਂ ਨਾਲ ਨਹੀਂ ਪੈਂਦਾ ਜਿਹੜੇ ਸਾਰਿਆਂ ਨੇ ਪੈਂਦੇ ਨੇ ਨੀ ਮੈਂ ਉਹਨਾਂ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਹੋਮਲੈਂਡ ਨੂੰ ਲੈ ਕੇ ਆਪੱਤੀਜਨਕ ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਹ ਹੋਮਲੈਂਡ ਜਿਸ ਵਿੱਚ ਕਈ ਨਾਮੀ ਗਾਇਕ ਰਹਿੰਦੇ ਨੇ, ਜਿਨ੍ਹਾਂ ਵਿੱਚ ਜੱਸੀ ਗਿੱਲ, ਬੱਬਲ ਰਾਏ, ਮਨਕੀਰਤ ਔਲਖ ਤੇ ਜਾਨੀ ਵਰਗੇ ਕਈ ਮਸ਼ਹੂਰ ਗਾਇਕਾਂ ਦਾ ਹੋਮਲੈਂਡ ਦੇ ਵਿੱਚ ਫਲੈਟ ਹੈ। ਜਿਸ ਹੋਮਲੈਂਡ ਦੇ ਬਾਰੇ ਸਿੱਧੂ ਨੇ ਬਹੁਤਾ ਹੀ ਭੱਦਾ ਸ਼ਬਦ ਵਰਤਿਆ। ਸਿੱਧੂ ਨੇ ਕੀ